बिस्मिल्लाहिर्रहमानिर्रहीम अस्सलाम वालेकुम। खेडां दे नाल मैं मुफाज करीम। नाज़रीन, आस्ट्रेलिया विच बिग बैश लीग का मेला सज्जिया होया है ते साडे जिहड़े खिलाड़ी ने वो बड़े डाउन नज़र आ रहे हैं। जे गल करिए शाहीन शाह अफरीदी दी, उन्होंने डेब्यू बॉलिंग करते हुए पहले ओवर च 3 नो बालां सिटतियां। उस तो बाद अंपायर ने उन्होंने समझाया कि भाई ये तेरे वस दा रोग नहीं है, एवं खाम खा तू जिहड़ा बैटर है ना उनका मूँह सजा देगा। तो ऐसे असी गल करिए बाबर आजम की भी, बाबर आजम ने 2 रन बनाए 5 गेंदां ते स्ट्रेट ड्राइव खेडन की कोशिश की, लेकिन बेतुकी शॉट ते नतीजे में वो आउट हो गए। फिर रिजवान की असी गल करते सन कि जी असी तारीफा कर करके थक गए कि जी रिजवान की जगह बनती है टीम में, तो रिजवान भी फ्लॉप नज़र आए ने। 4 स्कोर किया 10 गेंदां ते इन्होंने समझने चाहिए कि पाकिस्तान दी फ्लैट ट्रैक नहीं है, बाउंसी ट्रैक है आस्ट्रेलिया की। इत्थे तुसीं जिन्ना स्ट्राइक में रोटेट करोगे उन्ना ही तुसीं फायदेमंद रहोगे। तो यह साढ़े वास्ते कहते हैं एक डरावना ख्वाब साबित हो गया। इन्ना असी हाइप क्रिएट करती कि जी पाकिस्तानी खिलाड़ी जावनगे तो पता नहीं की हो जाएगा। नो डाउट टैलेंटेड खिलाड़ी हैं शाहीन की, जिदा असी गल करते पाए सन कि जी लाहौर कलंदर्स के भी कैप्टन ने ते ओडीआई टीम के भी कैप्टन ने। यासिर साहब तुसीं की समझते हो, तो कंडीशन इन्हां वास्ते नवीं तो नहीं होनी चाहिए? इत्थे पिछले साल असीं सीरीज़ खेड के गए सीगे। बिल्कुल मुफाज साहब, बिल्कुल ठीक है। तुसीं आस्ट्रेलिया पाकिस्तान की टीम जाती रहती है। 2022 का वर्ल्ड कप भी इसी जगह ते पाकिस्तान ने खेडिया है ते वो ਜਿਹੜੀ ਐਕਸਪੈਕਟੇਸ਼ਨਸ ਹੁੰਦੀਆਂ ਨਾ ਬਹੁਤ ਜ਼ਿਆਦਾ। ਹੁਣ ਤੁਸੀਂ ਬਾਬਰ ਨੂੰ ਵੀ ਦੇਖੋ, ਜਿਸ ਤਰ੍ਹਾਂ ਬਾਬਰ ਦੇ ਫੇਲਿਅਰ ਵੱਧ ਰਹੇ ਨੇ, ਬਾਬਰ ਤੋਂ एक्सपेक्टेशन ਜਿਹੜੀ ਉਹਨਾਂ ਦੇ ਫੈਨਸ ਦੀ ਹੈ ਨਾ ਉਹ ਬਹੁਤ ਜ਼ਿਆਦਾ ਨੇ। ਮਤਲਬ ਬਹੁਤ ਜ਼ਿਆਦਾ ਐਕਸਪੈਕਟ ਕਰਦੇ ਨੇ ਕਿ ਬਾਬਰ ਜਿਹੜਾ ਨਾ ਹਰ ਮੈਚ 'ਚ ਸਕੋਰ ਕਰਨਗੇ, ਲੇਕਿਨ ਉਹ ਐਕਸਪੈਕਟੇਸ਼ਨ ਦੇ ਉੱਤੇ ਪੂਰਾ ਨਹੀਂ ਉਤਰਦੇ। ਮੁਹੰਮਦ ਰਿਜ਼ਵਾਨ ਨੂੰ ਤੁਸੀਂ ਦੇਖੋ ਕਿ ਮੁਹੰਮਦ ਰਿਜ਼ਵਾਨ ਜਦੋਂ ਕਿ ਓਪਨਰ ਤੋਂ ਥੱਲੇ ਆਏ ਨੇ ਤੇ ਉਹਨਾਂ ਨੂੰ ਵੀ ਸਕੋਰ ਕਰਨਾ ਜਿਹੜਾ ਨਾ ਮੁਸ਼ਕਲ ਹੋ ਰਿਹਾ। ਔਰ ਸ਼ਾਹੀਨ ਸ਼ਾਹ ਅਫਰੀਦੀ ਦੀ ਜਿਹੜੀ ਬੋਲਿੰਗ ਸੀ ਕੱਲ, ਉਹ ਪਹਿਲਾ ਓਵਰ ਤੁਸੀਂ ਦੇਖੋ 128 130 132 ਦੀ ਸਪੀਡ और हाफ ट्रैकर सुट रहे ने। टीम साइफर्ट ने पहले 2 चौके मारे, फिर उन्होंने 12वें ओवर से दोबारा लेके आए, फिर छक्का खाता, फिर चौका खाता। और ब्रिस्बेन हीट लोग खेल रहे सी, लगता हीट ਜਿਹੜੀ ਸੀ ਨਾ ਉਹਨਾਂ ਦੇ ਦਿਮਾਗ ਨੂੰ ਚੜ ਗਈ। ਔਰ ਬੀਮਰ ਬॉलर ਮੁਫਾਜ਼ ਸਾਹਿਬ ਉਦੋਂ ਹੀ ਮਾਰਦਾ ਹੈ ਜਦੋਂ ਉਹਦੇ ਹੱਥ ਪੈਰ ਖੁੱਲ ਜਾਂਦੇ ਨੇ ਤੇ ਉਹਨੂੰ ਪਿੱਚੋਂ ਕੁਝ ਵੀ ਨਹੀਂ ਲੱਭ ਰਿਹਾ ਹੁੰਦਾ। ਠੀਕ ਹੈ, ਜੋਲੋਂਗ ਜਿੱਥੇ ਮੈਚ ਹੋ ਰਿਹਾ ਸੀ ਅੱਛੀ ਬੈਟਿੰਗ ਪਿਚ ਸੀ, लेकिन शाहीन शाह अफरीदी के कैलिबर के बॉलर का इस तरह पैनिक कर जाना, एंजाइटी ऑन हो जाना। और वकार यूनुस याद होएगा तुहानू 2003 ਦੇ ਵਿੱਚ ਉਹਨਾਂ ਨੂੰ ਵੀ ਡੇਂਜਰਸ ਬੋਲਿੰਗ ਕਰਨ ਦੇ ਉੱਤੇ ਹਟਾ ਲਿੱਤਾ ਗਿਆ ਸੀ। ਉਹ ਵੀ ਮੈਚ ਆਸਟ੍ਰੇਲੀਆ ਦੇ ਖਿਲਾਫ ਸੀ ਜਦੋਂ ਪਾਕਿਸਤਾਨ ਨੇ ਵਰਲਡ ਕੱਪ 2003 ਦਾ ਮੈਚ ਖੇਡਿਆ ਸੀ ਅਗੇਂਸਟ ਆਸਟ੍ਰੇਲੀਆ। ਸਾਊਥ ਅਫਰੀਕਾ ਦੇ ਵਿੱਚ 4 ਜਲਦੀ ਆਊਟ ਕਰ ਲਏ ਸੀ। ਫਿਰ ਥੱਲੋਂ ਆ ਕੇ ਉਹਨਾਂ ਦਾ ਇੱਕ ਬੈਟਸਮੈਨ ਸੀ, ਉਹਨੇ ਚੰਗਾ ਧੋਇਆ ਤੇ ਫਿਰ ਵਕਾਰ यूनुस ਨੇ ਵੀ 2 ਲਗਾਤਾਰ ਬੀਮਰ ਕੀਤੇ ਸੀ, ਉਹਨਾਂ ਨੂੰ ਵੀ ਬੋਲਿੰਗ ਤੋਂ ਹਟਾ ਲਿੱਤਾ ਗਿਆ ਸੀ। ਇਸੇ ਤਰ੍ਹਾਂ ਕੱਲ ਸ਼ਾਹੀਨ ਸ਼ਾਹ ਅਫਰੀਦੀ ਨੂੰ ਹਟਾਇਆ ਗਿਆ। ਉਹਨਾਂ ਨੇ ਕਿਹਾ ਇਹ ਨਾ ਹੋਵੇ ਕਿ ਸਾਡਾ ਕੋਈ ਬੱਲੇਬਾਜ਼ ਜਿਹੜਾ ਨਾ ਉਹ ਜ਼ਖਮੀ ਹੋ ਜਾਏ। ਤੇ ਜਿਹੜੀ ਹਾਈਪ ਸੀ ਉਹ ਕਾਫੀ ਜ਼ਿਆਦਾ ਰਹੀ ਹੈ। ਪਹਿਲਾ ਮੈਚ ਸੀ, ਚਲੋ ਐਡਵਾਂਟੇਜ ਦਿੰਦੇ। ਜਿਹੜਾ ਬਾਬਰ ਆਜ਼ਮ ਦਾ ਮੈਚ ਹੈ ਉਹ 11 ਓਵਰ ਤੱਕ ਹੀ ਜਿਹੜਾ ਨਾ ਮਹਿਦੂਦ ਹੋ ਗਿਆ ਸੀ ਬਾਰਿਸ਼ ਦੀ ਵਜ੍ਹਾ ਨਾਲ। ਪਰ ਦੇ ਵਿੱਚ ਮੈਚ ਸੀ, ਬਾਉਂਸ ਵੀ ਜ਼ਿਆਦਾ ਸੀ। ਤੁਹਾਨੂੰ ਪਤਾ ਹੈ ਕਿ ਬਾਬਰ ਜਿਹੜਾ ਨਾ 20 ਓਵਰ ਕ੍ਰਿਕਟ ਵੀ ਹੋਵੇ ਤੇ ਉਹ 'ਚ ਵੀ ਟਾਈਮ ਲੈਂਦਾ ਹੈ। ਪਹਿਲੇ 2-3 ਓਵਰ ਜਿਹੜਾ ਨਾ ਸੈੱਟ ਹੋਣ ਦੇ ਵਿੱਚ ਉਹਨੂੰ ਲੱਗਦੇ ਨੇ, लेकिन वो ਜਿਹੜਾ ਪਹਿਲਾ ਮੈਚ ਉਹ ਜਿਹੜੀ ਕੰਡੀਸ਼ਨ ਸੀਗੀਆਂ ਉਹ ਸੈਟਲ ਤੇ ਤਦ ਹੋਏਗਾ ਨਾ ਬੰਦਾ ਜਦੋਂ ਆ ਕੇ ਸਟ੍ਰਾਈਕ ਰੋਟੇਟ ਕਰੇਗਾ। ਇਹ ਪਾਕਿਸਤਾਨ ਦੀਆਂ ਫਲੈਟ ਪਿਚਾਂ ਤੇ ਹੈ ਕੋਈ ਨਹੀਂ ਕਿ ਚਲੋ ਜੀ 20 ਗੇਂਦਾਂ ਖੇਡ ਲਓ ਤੁਸੀਂ 5 ਸਕੋਰ ਕਰ ਲਓ। ਉੱਥੇ ਤੇ ਟੀਮ ਸਾਈਫਰਟ ਤਰ੍ਹਾਂ ਤੁਹਾਨੂੰ ਸਟ੍ਰਾਈਕ ਰੋਟੇਟ ਕਰਨੀ ਪੈਂਦੀ ਹੈ। ਇਹ ਚੀਜ਼ਾਂ ਤੇ ਇਹਨਾਂ ਨੂੰ ਸਮਝਣੀ ਚਾਹੀਦੀਆਂ। ਹਾਂਜੀ ਬਿਲਕੁਲ, ਦੁਨੀਆ ਦਾ ਨੰਬਰ 1 ਜਿਹੜਾ ਰਨ ਸਕੋਰਰ ਹੋਵੇ T20 ਕ੍ਰਿਕਟ ਦਾ, ਉਹਨੂੰ ਹਰ ਕੰਡੀਸ਼ਨ ਨੂੰ ਅਡਾਪਟ ਕਰਨਾ ਆਉਣਾ ਚਾਹੀਦਾ ਹੈ ਔਰ ਉੱਥੇ ਰਨਸ ਉਹਨੂੰ ਜਿਹੜੇ ਨੇ ਕਰਨੇ ਚਾਹੀਦੇ ਨੇ। ठीक है, बाउंसियर पिच सी, मैच भी छोटा हो गया, लेकिन उसके बावजूद ਉਹਦੇ ਨਾਲ ਜਿਸ ਤਰ੍ਹਾਂ ਜੋਸ਼ ਫਿਲਪੀ ਸੀ, ਫਿਲਪੀ ਦੇ ਨਾਲ ਜਿਹੜਾ ਐਂਕਰ ਰੋਲ ਕਰਨਾ ਸ਼ੁਰੂ ਕਰਦਾ, ਉਹ ਥੋੜਾ ਆਪਣੇ ਆਪ ਨੂੰ ਸੈਟਲ ਡਾਊਨ ਕਰਦਾ। ਚਲੋ ਪਹਿਲਾ ਮੈਚ ਹੈ, ਐਡਵਾਂਟੇਜ ਇਹਨਾਂ ਨੂੰ ਕਿ ਆਉਣ ਵਾਲੇ ਜਿਹੜੇ ਮੈਚਸ ਹੈਗੇ ਨੇ, ਜਿਸ ਤਰ੍ਹਾਂ ਸਿਡਨੀ ਦੇ ਵਿੱਚ ਹੀ ਕੱਲ ਮੈਚ ਖੇਡਣਾ ਹੈ। ਸਿਡਨੀ ਦੀ ਅੱਛੀ ਬੈਟਿੰਗ ਪਿਚ ਹੁੰਦੀ। ਹੁਣ ਕੱਲ ਜਿਹੜਾ ਮੈਚ ਹੈ ਉਹ ਐਡਲੇਡ ਸਟ੍ਰਾਈਕਰ ਉਹ ਜਿਹੜਾ ਹਸਨ ਅਲੀ ਹੈ ਉਹ ਵੀ ਖੇਡੇਗਾ ਤੇ ਬਾਬਰ ਆਜ਼ਮ ਨੂੰ ਪਰਫਾਰਮ ਕਰਨ ਦਾ ਮੌਕਾ ਮਿਲ ਸਕਦਾ। ਰਿਜ਼ਵਾਨ ਨੂੰ ਵੀ ਦੇਖੋ ਵਰਲਡ ਕੱਪ ਜਾਣ ਤੋਂ ਪਹਿਲਾਂ ਮਿਡਲ ਆਰਡਰ ਦੇ ਵਿੱਚ ਆਪਣੀ ਸੀਵੀ ਨੂੰ ਸਟਰੋਂਗ ਕਰਨ ਵਾਸਤੇ ਇੱਕ ਬਿਗ ਬੈਸ਼ ਹੀ ਆਖਰੀ ਮੌਕਾ ਹੈ ਕਿ ਉਹਨਾਂ ਨੂੰ ਵੀ ਅਗਰ ਵਰਲਡ ਕੱਪ ਖੇਡਣਾ ਹੈ ਤੇ ਮਿਡਲ ਆਰਡਰ ਦੇ ਵਿੱਚ ਖੇਡਣਾ ਹੈ। ਔਰ ਮਿਡਲ ਆਰਡਰ ਦੇ ਵਿੱਚ ਉਹਨਾਂ ਦੀ ਜਿਹੜੀ ਸਟ੍ਰਾਈਕ ਰੇਟ ਹੈ, ਬੈਟਿੰਗ ਐਵਰੇਜ ਬਹੁਤ ਥੱਲੇ ਚਲੀ ਜਾਂਦੀ ਹੈ। ਸਟ੍ਰਾਈਕ ਰੇਟ ਵੀ 100 ਤੋਂ ਥੱਲੇ ਆ ਜਾਂਦਾ ਹੈ, ਬੈਟਿੰਗ ਐਵਰੇਜ ਵੀ 20-25 ਤੇ ਪਹੁੰਚ ਜਾਂਦੀ ਹੈ। ਤੇ ਤੁਹਾਨੂੰ ਯਾਦ ਹੋਵੇਗਾ ਕਰਾਚੀ ਕਿੰਗਸ ਦੇ ਲੋ ਇਹ ਫਸਟ ਚੁਆਇਸ ਵਿਕਟ ਕੀਪਰ ਨਹੀਂ ਖੇਡਦੇ ਹੁੰਦੇ ਸੀ। ਇਹਨਾਂ ਨੂੰ ਜਿਹੜਾ ਨਾ ਜਿਸ ਤਰ੍ਹਾਂ ਹੀ ਪਾਕਿਸਤਾਨ ਟੀਮ ਦੇ ਵਿੱਚ ਓਪਨ ਕਰਨਾ ਸ਼ੁਰੂ ਹੋਏ, ਮੁਲਤਾਨ ਸੁਲਤਾਨ ਨਾਲ ਓਪਨ ਕਰਨਾ ਸ਼ੁਰੂ ਹੋਏ ਤੇ ਉੱਥੇ ਜਦੋਂ ਦਾਇਰਾ ਲੱਗਾ ਹੁੰਦਾ ਬੈਟਿੰਗ ਕੰਡੀਸ਼ਨ ਈਜ਼ੀਅਰ ਹੁੰਦੀ ਤਾਂ ਉੱਥੇ ਸਕੋਰ ਕਰ ਸਕਦੇ ਨੇ। ਤੇ ਇਹ ਇਹਨਾਂ ਦੋਨਾਂ ਵਾਸਤੇ ਔਰ ਕੱਲ ਹਸਨ ਅਲੀ ਵਾਸਤੇ ਵੀ ਜਿਹੜਾ ਨਾ ਕਾਫੀ ਜ਼ਿਆਦਾ
ਅੱਛਾ ਮੌਕਾ ਹੈ। ਔਰ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ, ਬਿਗ ਬੈਸ਼ ਆਸਾਨ ਨਹੀਂ ਹੋਏਗੀ ਪਾਕਿਸਤਾਨੀ ਪਲੇਅਰਾਂ ਵਾਸਤੇ। ਬਹੁਤ ਘੱਟ ਪਾਕਿਸਤਾਨੀ ਪਲੇਅਰ, ਪਹਿਲਾਂ ਵੀ ਪਾਕਿਸਤਾਨੀ ਪਲੇਅਰ ਉੱਥੇ ਜਾਂਦੇ ਰਹੇ ਨੇ, ਲੇਕਿਨ ਪਾਕਿਸਤਾਨੀ ਜਿਹੜੇ ਪਲੇਅਰ ਹੈ ਉੱਥੇ ਪਰਫਾਰਮ ਕਰਨਾ, ਕਿਉਂਕਿ ਉੱਥੇ ਦੀ ਜਿਹੜੀ ਕੰਡੀਸ਼ਨ ਹੈ, ਹਾਰਡ ਸਰਫੇਸਿਸ, ਬਾਉਂਸੀ ਪਿਚੇਸ ਔਰ ਤੇਜ਼ ਪਿਚੇਸ ਦੀ ਵਜ੍ਹਾ ਨਾਲ ਪਾਕਿਸਤਾਨ ਦੇ ਬੱਲੇਬਾਜ਼ ਉੱਥੇ ਫਸਦੇ ਨੇ। ਤੇ ਕੁਝ ਲੋਕਾਂ ਦੀ ਇਹ ਰਾਏ ਤਨਕੀਦ ਵੀ ਕਰਦੇ ਪਏ ਨੇ ਯਾਸਿਰ ਸਾਹਿਬ ਕਿ ਬਾਬਰ ਜਦੋਂ ਦੇ ਆਏ ਨੇ ਸਿਡਨੀ ਸਿਕਸਰ ਵਿੱਚ ਤੇ 70,000 ਫੋਲੋਅਰਸ ਵੱਧ ਗਏ ਨੇ ਇੰਸਟਾਗ੍ਰਾਮ ਤੋਂ ਉਹਨਾਂ ਦੇ ਸਿਰਫ ਇੱਕ ਹਫ਼ਤੇ ਵਿੱਚ, ਤੇ ਇਹ ਉਹ ਸੈਲੀਬ੍ਰਿਟੀ ਬਣ ਗਏ ਨੇ ਤੇ ਕ੍ਰਿਕਟ ਵੱਲ ਉਹਨਾਂ ਦਾ ਜਿਹੜਾ ਰੁਝਾਨ ਹੈ ਨਾ, ਆਪਣਾ ਫੋਕਸ ਉਹ ਘਟ ਗਿਆ। ਕੀ ਸਮਝਦੇ ਤੁਸੀਂ, ਇਹ ਗੱਲ ਠੀਕ ਹੈ? ਮੁਫਾਜ਼ ਸਾਹਿਬ ਬਿਲਕੁਲ ਸਹੀ ਗੱਲ ਕੀਤੀ ਤੁਸੀਂ। ਦੇਖੋ ਸਿਡਨੀ ਸਿਕਸਰਸ ਨੇ ਵੀ ਦੇਖੋ ਬਹੁਤ ਜ਼ਿਆਦਾ ਕਮਾਇਆ ਇਤੋਂ, ਬੜੀ ਚਲਾਕੀ ਦੇ ਨਾਲ, ਬੜੀ ਹੁਸ਼ਿਆਰੀ ਦੇ ਨਾਲ। ਬਿਗ ਬੈਸ਼ 15ਵਾਂ ਸੀਜ਼ਨ ਹੈ, ਅੱਜ ਤੱਕ ਪਾਕਿਸਤਾਨ ਦੇ ਵਿੱਚ ਬਿਗ ਬੈਸ਼ ਨੂੰ ਇਤਨੀ ਲਾਈਮਲਾਈਟ ਦੇ ਵਿੱਚ ਨਹੀਂ ਦੇਖਿਆ ਗਿਆ, ਇੰਨਾ ਜ਼ਿਆਦਾ ਸ਼ੌਕ ਤੇ ਜ਼ੌਕ ਦੇ ਨਾਲ। ਮਿਲੀਅਨ ਚ ਵਿਊਜ਼ ਜਾ ਰਹੇ ਨੇ ਸਿਰਫ ਇੱਕ ਦਿਨ ਚ, ਉਹਨਾਂ ਦੀ ਹਾਈਲਾਈਟਸ ਤੇ ਮੈਂ ਵੇਖਦਾ ਪਿਆ ਸੀ। ਹਾਂਜੀ, ਕੱਲ ਇੱਕ ਚਾਹ ਦਾ ਜਿਹੜਾ ਢਾਬਾ ਸੀ, ਮੈਂ ਉਹਦੇ ਕੋਲੋਂ ਲੰਘ ਰਿਹਾ ਸੀ ਤੇ ਉੱਥੇ ਮੈਂ ਦੇਖਿਆ ਕਿ 6 ਬਾਲਾਂ 'ਚ 25 ਸਕੋਰ ਚਾਹੀਦਾ ਸੀ। ਸ਼ਾਹੀਨ ਸ਼ਾਹ ਅਫਰੀਦੀ ਬੈਟਿੰਗ ਕਰ ਰਹੇ ਸੀ ਤੇ ਅੱਛੇ ਖਾਸੇ ਲੋਕ ਇਕੱਠੇ ਹੋ ਕੇ ਮੈਚ ਦੇਖ ਰਹੇ ਸੀ। ਮਤਲਬ ਬਿਗ ਬੈਸ਼ ਜਿਹਦਾ ਕੋਈ ਨਾਮ ਨਹੀਂ ਲੈਂਦਾ ਸੀ, ਉਹਨੂੰ ਉੱਥੇ ਤੱਕ ਲੈ ਗਏ ਨੇ। ਮਤਲਬ ਮਾਰਕੀਟਿੰਗ ਸਟ੍ਰੈਟਜੀ ਜਿਹੜੀ ਸੀ ਨਾ ਬਿਗ ਬੈਸ਼ ਦੀ, ਉਹ ਕਮਾਲ ਸਟ੍ਰੈਟਜੀ। ਉਹਨਾਂ ਨੂੰ ਪਤਾ ਸੀ ਫੈਨ ਫੋਲੋਇੰਗ ਹੈ ਬਾਬਰ ਆਜ਼ਮ ਦੀ, ਸ਼ਾਹੀਨ ਸ਼ਾਹ ਅਫਰੀਦੀ ਦੀ, ਰਿਜ਼ਵਾਨ ਦੇ, 3 ਵੱਡੇ ਨੇ ਪਾਕਿਸਤਾਨ ਕ੍ਰਿਕਟ ਦੇ। ਤੇ ਇਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਕੈਸ਼ ਕਰਵਾਇਆ, ਔਰ ਜਿਸ ਤਰ੍ਹਾਂ ਹਜੇ ਤਾਂ ਦੇਖੋ ਪਾਰਟੀ ਸ਼ੁਰੂ ਹੋਈ ਹੈ, ਹੁਣੇ ਹੀ ਉਹਨਾਂ ਨੇ ਜਿਹੜਾ ਬਾਬਰ ਆਜ਼ਮ ਦੇ ਉੱਤੇ ਜਿਹੜਾ ਇਨਵੈਸਟ ਕੀਤਾ ਸੀ, ਰਿਜ਼ਵਾਨ ਦੇ ਉੱਤੇ, ਸ਼ਾਹੀਨ ਸ਼ਾਹ ਅਫਰੀਦੀ ਦੇ ਉੱਤੇ, ਉਹ ਉਹਨਾਂ ਨੇ ਰਿਸੀਵ ਕਰ ਲਿਆ ਹੋਇਆ, ਮਤਲਬ ਪੈਸਾ ਕਮਾ ਲਿਆ ਹੋਇਆ। ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਇਹ ਤੋਂ ਕਮਾਣਗੇ। ਔਰ ਅਗਲੇ ਜਿਹੜੇ ਐਡੀਸ਼ਨ ਆਣਗੇ ਨਾ ਬਿਗ ਬੈਸ਼ ਦੇ, ਮੁਫਾਜ਼ ਸਾਹਿਬ ਮੈਨੂੰ ਇਹੀ ਲੱਗ ਰਿਹਾ ਕਿ ਪਾਕਿਸਤਾਨ ਦੇ ਹੋਰ ਪਲੇਅਰ ਵੀ ਜਿਹੜੇ ਨੇ ਉੱਥੇ ਜਾ ਕੇ ਖੇਡਿਆ ਕਰਨਗੇ। ਤੇ ਇੰਜ ਹੀ ਨਾ ਹੋ ਜਾਏ ਕਿ PSL ਦਾ ਦੂਸਰਾ ਜਿਹੜਾ ਪਾਰਟ ਹੈ ਨਾ, ਉਹ ਬਿਗ ਬੈਸ਼ ਬਣ ਜਾਏ। ਇਹ ਬੜੀ ਚੰਗੀ ਗੱਲ ਹੈ ਜੈਸੇ ਸਾਹਿਬ ਕਿ ਵੱਡੀਆਂ ਲੀਗਾਂ 'ਚ ਖੇਡਦੇ ਪਏ ਨੇ, ਲੇਕਿਨ ਹੁਣ ਇੰਟਰਨੈਸ਼ਨਲ ਵਿੱਚ ਵੀ ਪਰਫਾਰਮੈਂਸ ਆਏ ਤੇ ਫਿਰ ਤੇ ਮਜ਼ਾ ਆਏਗਾ ਇਸ ਚੀਜ਼ ਦਾ। ਤੇ ਸਾਨੂੰ ਜ਼ਰੂਰਤ ਹੈ ਇਸ ਚੀਜ਼ ਦੀ ਹੈ ਕਿ ਅਸੀਂ ਖਿਡਾਰੀ ਨੂੰ ਸਪੋਰਟ ਕਰਨ, ਕਿਉਂਕਿ ਹੁਣ ਵਰਲਡ ਟੈਸਟ ਚੈਂਪੀਅਨਸ਼ਿਪ ਹੈ, ਤੁਹਾਨੂੰ ਪਤਾ ਹੈ ਅਸੀਂ ਕਈ ਅਰਸੇ ਤੋਂ ਇਹਦੇ ਤੋਂ ਮਰਹੂਮ ਰਹੇ ਹਾਂ ਇਸ ਜਿਹੜੇ ਟਾਈਟਲ ਕੋਲੋਂ। ਤੇ ਸਾਡੀ ਇਹ ਦੁਆ ਹੈ ਕਿਉਂਕਿ ਟੈਸਟ ਕ੍ਰਿਕਟ ਵਾਹਿਦ ਕ੍ਰਿਕਟ ਹੈ ਜਿਹੜੇ ਸ਼ਾਇਕੀਨ ਇੱਕ ਇੱਕ ਬਾਲ ਨੂੰ ਇੰਜੋਏ ਕਰਦੇ ਨੇ, ਉਹਨਾਂ ਦੇ ਦਿਲ ਜੁੜੇ ਹੋਏ ਨੇ। ਤੇ ਇਹ ਤੁਸੀਂ ਮਿਸਾਲ ਵੇਖ ਲਓ ਏਸ਼ੀਅਸ ਦੀ, ਏਸ਼ੀਅਸ ਜਿਸ ਤਰ੍ਹਾਂ ਹੋ ਰਹੀ ਹੈ, ਆਸਟ੍ਰੇਲੀਆ ਨੂੰ ਐਜ ਹਾਸਿਲ ਹੈ, ਇੰਗਲਿਸ਼ ਟੀਮ ਜਿਹੜੀ ਹੈ ਨਾ ਉਹ ਬੜੀ ਭੈੜੀ ਹਾਰ ਹੋ ਰਹੀ ਹੈ ਉਹਨਾਂ ਨੂੰ। ਤੇ ਇਹੀ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਜਦੋਂ ਟੈਸਟ ਮੈਚਸ ਖੇਡੇ ਤੇ ਵੱਡੀਆਂ ਟੀਮਾਂ ਦੇ ਖਿਲਾਫ ਖੇਡੇ ਖਾਸ ਤੌਰ ਤੇ ਚਸ ਵੀ ਆਏ, ਅਸੀਂ ਵੇਖੀਏ ਇੱਕ ਇੱਕ ਬਾਲ ਨੂੰ। ਤੇ ਸ਼ਾਹੀਨ ਵਾਸਤੇ ਤੇ ਇਹੀ ਹੈ ਕਿ ਹੁਣ ਬਿਗ ਬੈਸ਼ ਤੇ ਉਹਨਾਂ ਦਾ ਜਿਹੜਾ ਫਾਰਮ ਹੈ ਉਹ ਬਿਲਕੁਲ ਆਊਟ ਹੋਇਆ ਪਿਆ ਹੈ। ਤਾਂ ਅਸੀਂ ਦੁਆ ਕਰਦੇ ਹਾਂ ਕਿ ਉਹ ਵੀ ਆਪਣੀ ਪਰਫਾਰਮੈਂਸ ਜਿਹੜੀ ਹੈ ਅੱਛੀ ਕਰਨ ਸਾਰੇ ਖਿਡਾਰੀ, ਤੇ ਪਾਕਿਸਤਾਨ ਦਾ ਨਾਂ ਰੋਸ਼ਨ ਕਰਨ। ਇੱਥੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਖੁਸ਼ ਆਮਦੀਦ। ਗੱਲ ਕਰਦੇ ਪਏ ਸੀਗੇ ਬਿਗ ਬੈਸ਼ ਲੀਗ ਦੀ, ਬਾਬਰ ਦੀ ਬੇਤੁਕੀ ਸ਼ਾਟ ਦੀ 2 ਰਨਸ ਬਣਾ ਕੇ ਉਹ ਵੀ ਚੱਲਦੇ ਬਣੇ, ਫਿਰ ਰਿਜ਼ਵਾਨ ਤੇ ਇੰਜ ਲੱਗਦਾ ਪਏ ਸੀ ਜਿਵੇਂ ਟੈਸਟ ਕ੍ਰਿਕਟ ਖੇਡਣ ਆਏ ਨੇ। ਉਸੇ ਤਰ੍ਹਾਂ ਅਸੀਂ ਗੱਲ ਕਰਦੇ ਪਏ ਸਗਨ ਜੀ ਸ਼ਾਹੀਨ ਸ਼ਾਹ ਅਫਰੀਦੀ, ਲਾਹੌਰ ਕਲੰਦਰਸ ਦੇ ਕੈਪਟਨ, ODI ਟੀਮ ਦੇ ਕੈਪਟਨ, 3 9 ਬਾਲਾਂ ਸਿੱਟਦੇ ਪਏ ਨੇ ਤੇ ਅੰਪਾਇਰ ਨੇ ਬੀਚ ਬਚਾਓ ਆ ਕੇ ਕਰਾਇਆ ਕਿ ਭਾਈ ਤੂੰ ਅਗਲੇ ਦਾ ਮੂੰਹ ਨਾ ਸੁਜਾ ਦੀ, ਤੇਰੀ ਮਿਹਰਬਾਨੀ। ਤੇ ਫਿਰ ਸ਼ਾਹੀਨ ਨੂੰ ਰੋਕ ਦਿੱਤਾ ਗਿਆ। ਤੇ ਇਹ ਬੜਾ ਇੱਕ ਅਲਾਰਮਿੰਗ ਵੀ ਹੈ ਸਾਡੇ ਵਾਸਤੇ। ਤੇ ਕੁਝ ਲੋਕਾਂ ਦੀ ਇਹ ਰਾਏ ਹੈ ਕਿ ਜੀ ਚਲੋ ਜੀ ਡੈਬਿਊ ਮੈਚ ਹੈ, ਅੱਗੇ ਜਾ ਕੇ ਵੇਖ ਲਾਂਗੇ। ਤੇ ਇਹਦੇ ਇਲਾਵਾ ਅੱਜ ਅਸੀਂ ਮੌਜੂ ਰੱਖਾਂਗੇ ਸ਼ਾਨ ਮਸੂਦ ਦਾ। ਤੁਹਾਨੂੰ ਪਤਾ ਹੈ ਕਿ ਇੰਟਰਨੈਸ਼ਨਲ ਕ੍ਰਿਕਟ ਅਫੇਅਰਸ ਦਾ ਉਹਨਾਂ ਨੂੰ ਕੰਸਲਟੈਂਟ ਬਣਾਇਆ ਗਿਆ ਸੀ ਇਸਲਾਮਾਬਾਦ ਦੀ ਇੱਕ ਨਿੱਜੀ ਤਕਰੀਬ ਵਿੱਚ। ਤੇ ਹੁਣ ਇਹ ਰਿਪੋਰਟਸ ਕਹਿ ਰਹੀਆਂ ਕਿ ਜੀ ਸ਼ਾਨ ਮਸੂਦ ਮੈਂਟਲੀ ਜਿਹੜਾ ਹੈ ਨਾ ਜ਼ਹਿਨੀ ਤੌਰ ਤੇ ਤਿਆਰ ਨਹੀਂ ਨੇ, ਕਿਉਂਕਿ ਵਰਲਡ ਟੈਸਟ ਚੈਂਪੀਅਨਸ਼ਿਪ ਵਾਸਤੇ ਉਹਨਾਂ ਨੇ ਆਪਣੀ ਜਿਹੜੀ ਤਵੱਜੋ ਮਰਕੂਜ਼ ਰੱਖੀ ਹੋਈ ਹੈ ਤੇ ਉਹ ਪਾਕਿਸਤਾਨ ਲਈ ਅਜੇ ਮਜ਼ੀਦ ਖੇਡਣਾ ਚਾਹੁੰਦੇ ਨੇ। ਤੇ ਇਹ ਜ਼ਿੰਮੇਵਾਰੀ ਕਿਉਂ ਸੌਂਪੀ ਗਈ ਜਦੋਂ ਇੱਕ ਖਿਡਾਰੀ ਜ਼ਹਿਨੀ ਤੌਰ ਤੇ ਤਿਆਰ ਹੀ ਨਹੀਂ ਸਾ। ਤੇ ਅਸੀਂ ਇਨਸ਼ਾਅੱਲਾ ਤਾਲਾ ਇਹਦੇ ਤੇ ਵੀ ਰੋਸ਼ਨੀ ਪਾਵਾਂਗੇ। ਫਿਲਹਾਲ ਅਸੀਂ ਬਿਗ ਬੈਸ਼ ਦਾ ਜਿਹੜਾ ਪੋਸਟਮਾਰਟਮ ਹੈ ਉਹਦੇ ਤੇ ਜ਼ਰਾ ਗੱਲ ਕਰੀਏ ਤੇ ਸਾਡੇ ਨਾਲ ਅਰਸਲਾਨ ਸਾਹਿਬ ਮੌਜੂਦ ਨੇ। ਅਰਸਲਾਨ ਸਾਹਿਬ, ਇੰਨਾ ਤਜਰਬਾ ਹੈਗਾ ਹੈ, ਖਿਡਾਰੀ ਕੋਈ ਨਵੇਂ ਤੇ ਹੈ ਨਹੀਂ ਕਿ ਇਹਨਾਂ ਨੂੰ ਦੱਸੀਏ ਕਿ ਜੀ ਲਾਈਨ ਤੇ ਲੈਂਥ ਰੱਖੋ। ਹੁਣ ਸੋਸ਼ਲ ਮੀਡੀਆ 'ਚ ਵੀ ਇੰਡੀਅਨ ਸ਼ਾਇਕੀਨ ਮਜ਼ਾਕ ਉਡਾ ਰਹੇ ਨੇ। ਇੱਕ ਲਿਹਾਜ਼ ਤੋਂ ਉਹਨਾਂ ਦੀ ਗੱਲ ਵੀ ਠੀਕ ਹੈ ਕਿ ਇੰਨੇ ਪੁਰਾਣੇ ਖਿਡਾਰੀ ਹੋ ਕੇ ਵੀ ਜੇ 9 ਬਾਲਾਂ ਹੀ ਸਿੱਟੀਆਂ ਤਾਂ ਕੀ ਫਾਇਦਾ। ਜੀ ਬਿਲਕੁਲ ਮੁਫਾਜ਼, ਅਗਰ ਗੱਲ ਕੀਤੀ ਜਾਏ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ ਦੀ, ਤੇ ਜਦੋਂ ਵੀ ਸ਼ੁਰੂ ਹੁੰਦੀ ਹੈ ਤੇ ਦੁਨੀਆ ਭਰ ਦੇ ਜਿੰਨੇ ਕ੍ਰਿਕਟਰ ਫੈਨ ਨੇ ਉਹਨਾਂ ਦੀਆਂ ਨਜ਼ਰਾਂ ਜੜੀਆਂ ਨੇ ਆਸਟ੍ਰੇਲੀਆ ਵਿੱਚ ਇਸ ਲੀਗ ਤੇ ਹੁੰਦੀਆਂ ਨੇ, ਕਿਉਂਕਿ ਇਹ ਲੀਗ ਸਿਰਫ ਨਾਮ ਦੀ ਨਹੀਂ ਬਲਕਿ ਖੇਲ ਦੀ ਰਫ਼ਤਾਰ, ਜਾਰਾਨਾ ਅਪਰੋਚ ਤੇ ਪ੍ਰੈਸ਼ਰ ਜਿਹੜਾ ਹੈ ਉਹਨੂੰ ਥੋੜਾ ਜਿਹਾ ਹੈਂਡਲ ਕਰਨ ਦਾ ਅਸਲ ਇਮਤਿਹਾਨ ਹੁੰਦਾ ਹੈ। ਇਸ ਵਿੱਚ ਜਦੋਂ ਪਾਕਿਸਤਾਨ ਦੇ 3 ਵੱਡੇ ਨਾਮ ਮੁਹੰਮਦ ਰਿਜ਼ਵਾਨ, ਬਾਬਰ ਆਜ਼ਮ ਤੇ ਸ਼ਾਹੀਨ ਸ਼ਾਹ ਅਫਰੀਦੀ ਬਿਗ ਬੈਸ਼ ਵਿੱਚ ਜਾਂਦੇ ਨੇ ਤੇ ਕੌਮ ਨੂੰ ਪੂਰੀ ਉਮੀਦ ਹੁੰਦੀ ਹੈ ਕਿ ਸਾਨੂੰ ਕੋਈ ਨਵਾਂ ਹੀ ਸਰਪ੍ਰਾਈਜ਼ ਦੇਣਗੇ। ਇਸ ਦਫਾ ਜਿਹੜਾ ਪਾਕਿਸਤਾਨ ਦੇ 3 ਪਲੇਅਰ ਨੇ ਆਪਣੇ ਨਾਮ ਦੇ ਝੰਡੇ ਕੱਢ ਕੇ ਆਣਗੇ ਤੇ ਰਨ ਦਾ ਤੂਫਾਨ ਲਾ ਕੇ ਆਣਗੇ ਤੇ ਵਿਕਟਾਂ ਦੀ ਬਾਰਿਸ਼ ਕਰਨਗੇ। ਪਰ ਬਦਕਿਸਮਤੀ ਨਾਲ ਜੋ ਨਜ਼ਰ ਆਇਆ ਉਹ ਬੜਾ ਹੀ ਮਾਯੂਸ ਕੁਨ ਨੇ। ਤਿੰਨੋਂ ਪਲੇਅਰ ਆਪਣੀ ਸ਼ੋਹਰਤ ਦੇ ਵਜ਼ਨ ਨੂੰ ਕਾਰਗਰਦਗੀ ਵਿੱਚ ਤਬਦੀਲ ਕਰਕੇ ਜਿਹੜਾ ਨਹੀਂ ਕਰ ਸਕੇ। ਔਰ ਅਗਰ ਗੱਲ ਕੀਤੀ ਜਾਏ ਬਿਗ ਬੈਸ਼ ਲੀਗ ਦੀ
ਤੇ ਇਹ ਤੇਜ਼ ਲੀਗ ਹੈ, ਪਰ ਇਹ ਸਾਡੇ ਖਿਡਾਰੀ ਜਿਹੜੇ ਨੇ ਮੇਰੇ ਖਿਆਲ ਨਾਲ ਪਿੱਛੇ ਰਹਿ ਗਏ ਨੇ। ਮੈਂ ਸਭ ਤੋਂ ਪਹਿਲੇ ਗੱਲ ਕਰਨਾ ਮੁਹੰਮਦ ਰਿਜ਼ਵਾਨ ਦੀ। ਉਹ ਮੁਹੰਮਦ ਰਿਜ਼ਵਾਨ ਕੇ ਜਿੰਦੇ ਬਾਰੇ ਕਿਹਾ ਜਾਂਦਾ ਹੈ ਜੀ ਕਿ ਆਪਣੀ ਬੜੀ ਫਿਟਨੈਸ ਤੇ ਕੰਮ ਕਰ ਰਿਹਾ ਹੈ, ਉਹਨੇ ਫਲਾਣੀ ਲੀਗ ਦੇ ਵਿੱਚ ਫਲਾਣੀ ਡੋਮੈਸਟਿਕ ਪਲੇ ਮੈਚ ਦੇ ਵਿੱਚ ਉਹਨੇ ਜੇ ਰਨ ਦੇ ਅੰਬਾਰ ਲਾਤੇ ਨੇ, ਆਪਣੀ ਕਮਿਟਮੈਂਟ ਦੇ ਬਾਰੇ ਜਾਣਿਆ ਜਾਂਦਾ ਹੈ। ਪਰ ਬਿਗ ਬੈਸ਼ ਲੀਗ 'ਚ ਇਹ ਸਾਬਤ ਨਹੀਂ ਕਰ ਸਕਿਆ ਕਿ ਉਹ ਤੇਜ਼ ਤਰੀਨ T20 ਕ੍ਰਿਕਟ ਨਾਲ ਖੁਦ ਨੂੰ ਮੁਕੰਮਲ ਤੌਰ ਤੇ ਐਡਜਸਟ ਕਰਦਾ ਹੈ। ਰਿਜ਼ਵਾਨ ਜ਼ਿਆਦਾਤਰ ਤੇ ਇਨਿੰਗਸ ਵਿੱਚ ਜਿਹੜੀਆਂ ਬਾਲਾਂ ਹੈ ਉਹ ਬਚਾਉਣ ਦਾ ਸੋਚਦਾ ਹੈ। ਤੁਸੀਂ ਇਹੀ ਵੇਖ ਸਕਦੇ ਜੇ ਕਿ ਅਸੀਂ ਹੁਣ ਪੂਰੀ ਦੁਨੀਆ 'ਚ ਮਜ਼ਾਕ ਬਣ ਗਿਆ ਹੈ। ਜਦੋਂ ਕਿ ਸਾਹਮਣੇ ਵਾਲੀ ਟੀਮ ਜਿਹੜੀ ਹੈ ਉਹ ਪਾਵਰ ਪਲੇ ਵਿੱਚ ਰਨਸ ਨਿਚੋੜ ਰਹੀ ਹੈ, ਉਹ ਬਿਹਤਰੀਨ ਕਰ ਰਹੀ ਹੈ। ਆਪਣੀ ਬੋਲਿੰਗ ਜਿਹੜੀ ਹੈ ਉਹ ਉਹੀ ਟੀਮ ਸੈਫਰਡ ਦੀ ਅਗਰ ਗੱਲ ਕਰੋ, ਉਹ ਉਸੇ ਪਿੱਚ ਤੇ ਹੀ ਉਸੇ ਮੈਦਾਨ ਦੇ ਵਿੱਚ ਹੀ ਹੈ, ਉਹ ਦੂਜੇ ਬੋਲਰਾਂ ਨੂੰ ਧੋ ਰਿਹਾ। ਤੇ ਜਿਵੇਂ ਰਿਜ਼ਵਾਨ ਸਾਹਿਬ ਆਉਂਦੇ ਨੇ ਤੇ ਰਿਜ਼ਵਾਨ ਸਾਹਿਬ ਨੂੰ ਪਹਿਲੀ ਗੇਂਦ ਜਿਹੜੀ ਉਹ ਤੇ ਇਹਨਾਂ ਦੀ ਅੱਖਾਂ ਦੇ ਅੱਗੋਂ ਇੰਝ ਗੁਜ਼ਰਦੀ ਹੈ ਕਿ ਜਿਵੇਂ ਕੋਈ ਤੂਫਾਨ ਗੁਜ਼ਰਦਾ ਹੈ, ਔਰ ਉਹ ਆਊਟਸਾਈਡ ਤੇ ਨਿਕਲਦੀ ਹੈ ਤੇ ਰਿਜ਼ਵਾਨ ਸਾਹਿਬ ਹੈਰਾਨ ਹੋ ਜਾਂਦੇ ਨੇ, ਭਾਈ ਇਹ ਹੁਣ ਸਾਨੂੰ ਲੱਗਦਾ ਕਿ ਪਾਕਿਸਤਾਨ ਦੇ ਮੈਦਾਨ ਨਹੀਂ ਨੇ, ਇਹ ਕੰਮ ਥੋੜਾ ਜਿਹਾ ਮੁਸ਼ਕਲ ਹੋਏਗਾ। ਤੇ ਰਿਜ਼ਵਾਨ ਸਾਹਿਬ ਨੂੰ ਉਸ ਤੋਂ ਬਾਅਦ ਸਮਝ ਹੀ ਨਹੀਂ ਆਉਂਦੀ ਤੇ ਤਕਰੀਬਨ ਜਨਾਬ ਜਿਹੜੇ ਨੇ 9 ਗੇਂਦਾਂ ਖੇਡਦੇ ਨੇ ਤੇ ਸਿਰਫ 4 ਸਕੋਰ ਕਰਦੇ ਨੇ ਤੇ 10ਵੀਂ ਤੇ ਸੋਚਦੇ ਨੇ ਕਿ ਚਲੋ ਨਾ ਹੁਣ ਮੈਂ ਇੱਕ ਤੁੱਕਾ ਹੀ ਮਾਰ ਕੇ ਵੇਖ ਲਾਂ, ਹੋ ਸਕਦਾ ਹੈ ਕਿ ਮੇਰਾ ਇੱਥੇ ਕੁਝ ਤੁੱਕਾ ਲੱਗ ਜਾਏ। ਤੇ ਸਪਿਨਰ ਦੀ ਗੇਮ ਤੇ ਉਹ ਸਪਿਨਰ ਤੇ ਜਿਹਨੂੰ ਬਾਕੀ ਸਾਰੇ ਬੈਟਸਮੈਨ ਧੋਈ ਜਾ ਰਹੇ ਨੇ, ਰਿਜ਼ਵਾਨ ਸਾਹਿਬ ਜਨਾਬ 10 ਜਸਵੰਤ ਲੋਕੀ ਇਹ ਆਖਦੇ ਪਏ ਨੇ ਕਿ ਚਲੋ ਜੀ ਡੈਬਿਊ ਮੈਚ ਸੀਗਾ, ਕੋਈ ਨਹੀਂ ਹੋ ਜਾਂਦਾ, ਸ਼ੁਰੂ ਵਿੱਚ ਅੱਗੇ ਹੋਰ ਮੈਚ ਵੀ ਆਨੇ ਤੇ ਇਹਨਾਂ ਵਾਸਤੇ ਤੇ ਡੈਬਿਊ ਨਹੀਂ ਹੋਣਾ ਚਾਹੀਦਾ ਨਾ। ਇਹ ਸੀਰੀਜ਼ ਵੀ ਖੇਡ ਕੇ ਗਏ ਨੇ ਪਿਛਲੇ ਸਾਲ ਤੇ ਪ੍ਰੈਕਟਿਸ ਸੈਸ਼ਨ 'ਚ ਵੀ ਹਿੱਸਾ ਲੈਂਦੇ ਨੇ। ਸਰ ਤੁਸੀਂ ਇਹਨਾਂ ਪਲੇਅਰਾਂ ਦੀ ਗੱਲ ਕਰਦੇ ਜੇ, ਇਹ ਪਲੇਅਰ ਹੀ ਤੇ ਸਾਡੀ ਪੂਰੀ ਟੀਮ ਦਾ ਕਰਤਾ ਧਰਤਾ ਨੇ। ਜਦੋਂ ਵੀ ਇਹ ਟੀਮ ਤੋਂ ਬਾਹਰ ਹੁੰਦੇ ਨੇ ਉਦੋਂ ਜਨਾਬ ਇਹਨਾਂ ਦੀ ਹਾਲ ਸਾਰੇ ਕ੍ਰਿਕਟ ਫੈਨਸ ਦੀ ਇਹ ਹੀ ਹੁੰਦੀ ਹੈ ਕਿ ਜਨਾਬ ਰਿਜ਼ਵਾਨ, ਬਾਬਰ ਤੇ ਸ਼ਹਿਨਸ਼ਾਹ ਅਫਰੀਦੀ ਤੇ ਨਾਲ ਫਿਰ ਇੱਕ ਹਾਲੀ ਤੱਕ ਤੇ ਹਾਰਿਸ ਰੌਫ ਦੀ ਵੇਖੋ ਬਹੁਤ ਪਰਫਾਰਮੈਂਸ ਸਾਹਮਣੇ ਨਹੀਂ ਆਈ। ਸ਼ਾਦਾਬ ਖਾਨ ਦੇ ਬਾਰੇ ਵੀ ਹਾਲ ਹੁਣ ਪਈ ਵੇਖੋ ਕੀ ਕਰਦੇ ਨੇ। ਖੈਰ ਇਸ ਤੋਂ ਪਹਿਲੇ ਇਹਨਾਂ ਦੀ ਪਰਫਾਰਮੈਂਸ ਦੀ ਅਗਰ ਗੱਲ ਕਰੀਏ ਤੇ ਰਿਜ਼ਵਾਨ ਸਾਹਿਬ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਹੀ ਹੈ ਕਿ ਉਹਨਾਂ ਦਾ ਜ਼ਿਆਦਾ ਜਿਹੜਾ ਫੋਕਸ ਹੈ ਉਹ ਮੇਰੇ ਖਿਆਲ ਨਾਲ ਕਿ ਬਸ ਹੁਣ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਛੱਡੋ ਇਸ ਗੱਲ ਨੂੰ। ਤੇ ਰਿਜ਼ਵਾਨ ਜਿਹੜਾ ਨਾ ਉਹਦੇ ਤੁਹਾਡੇ ਸਾਹਮਣੇ ਉਹਨੇ ਜਨਾਬ 10 ਬਾਲਾਂ ਤੇ ਤਾਰੀਖੀ ਜਿਹੜੇ ਸਕੋਰ ਨੇ ਉਹ 4 ਕਰਕੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਦੁਨੀਆ ਦੀ ਬਿਹਤਰੀਨ ਲੀਗ ਜਿਹੜੀ ਹੈ ਉਹਦੇ ਵਿੱਚ ਵੀ ਟੈਸਟ ਨੂੰ ਅਪਣਾਉਣ ਦਾ ਤਰੀਕਾ ਜਿਹੜਾ ਹੈ ਉਹ ਅਸੀਂ ਬਰਕਰਾਰ ਰੱਖਾਂਗੇ। ਬਿਗ ਬੈਸ਼ ਜਿੱਥੋਂ ਪਹਿਲੀ 10 ਬਾਲਾਂ ਵਿੱਚ ਬੈਟਸਮੈਨ ਮੈਚ ਦਾ ਰੁਖ ਬਦਲ ਦਿੰਦਾ ਹੈ, ਉੱਥੋਂ ਰਿਜ਼ਵਾਨ ਸਾਹਿਬ ਦੇ ਸਟ੍ਰਾਈਕ ਰੇਟ ਨਾਲ ਜਦੋਜਹਿਦ ਕਰਦੇ ਸਾਨੂੰ ਨਜ਼ਰ ਆਏ ਨੇ। ਇਹੀ ਵਜ੍ਹਾ ਸੀ ਕਿ ਟੀਮ ਨੂੰ ਉਹ ਇੰਪੈਕਟ ਨਹੀਂ ਮਿਲ ਸਕਿਆ। ਇੰਟਰਨੈਸ਼ਨਲ ਓਪਨਰ ਤੋਂ ਮੁਤਵੱਕਾ ਹੁੰਦਾ ਜਾਂ ਇੰਟਰਨੈਸ਼ਨਲ ਪਲੇਅਰ ਤੋਂ ਜਿਹੜਾ ਮੁਤਵੱਕਾ ਹੁੰਦਾ ਉਹ ਨਹੀਂ ਕਰ ਸਕਦੇ। ਤੇ ਅਗਰ ਇਸ ਤੋਂ ਬਾਅਦ ਮੈਂ ਗੱਲ ਕਰਾਂ ਬਾਬਰ ਆਜ਼ਮ ਦੀ, ਤੇ ਬਾਬਰ ਆਜ਼ਮ ਸਾਹਿਬ ਜਿਹੜੇ ਨੇ ਉਹਨਾਂ ਦੀ ਕਾਰਗਰਦਗੀ ਤਨਕੀਦ ਕਰਨਾ ਆਸਾਨ ਨਹੀਂ, ਕਿਉਂਕਿ ਉਹ ਬਿਲਾਸ਼ੁਬਾ ਪਾਕਿਸਤਾਨ ਦਾ ਸਭ ਤੋਂ ਕਲਾਸਿਕ ਤੇ ਟੈਕਨੀਕਲ ਮਜ਼ਬੂਤ ਬੈਟਸਮੈਨ ਨੇ। ਬਿਗ ਬੈਸ਼ ਲੀਗ ਕਲਾਸਿਕ ਨਹੀਂ ਬਲਕਿ ਬੇਰਹਿਮਾਨਾ ਜਾਰੀਅਤ ਮੰਗਦੀ ਹੈ। ਬਾਬਰ ਦੇ ਖੂਬਸੂਰਤ ਕਵਰ ਡਰਾਈਵ ਤੇ ਅਸੀਂ ਮੰਨਦੇ ਹਾਂ ਬਿਲਕੁਲ ਹੈ, ਔਰ ਉਹਦੀ ਕਵਰ ਡਰਾਈਵ ਦੇ ਉਹਨੇ ਪਤਾ ਨਹੀਂ ਲੱਖਾਂ ਫੈਨਸ ਆਪਣੇ ਬਣਾਏ ਹੋਏ ਨੇ, ਉਹਨੇ ਸਟਾਕ ਜਿਹੜੇ ਉਹਦੇ ਤਾਰੀਫ ਦੇ ਕਾਬਿਲ ਨੇ। ਪਰ ਜਦੋਂ ਸਾਹਮਣੇ ਵਾਲਾ ਬੋਲਰ ਪੂਰੀ ਰਫ਼ਤਾਰ ਨਾਲ ਅਟੈਕ ਕਰ ਰਿਹਾ ਹੁੰਦਾ ਹੈ ਤੇ ਫੀਲਡਰ ਸਰਹੱਦਾਂ ਤੇ ਖੜੇ ਹੁੰਦੇ ਨੇ, ਉੱਥੋਂ ਸਿਰਫ ਖੂਬਸੂਰਤੀ ਨਹੀਂ ਬਲਕਿ ਇਨੋਵੇਸ਼ਨ, ਰਿਸਕ ਤੇ ਤਾਕਤ ਹੋਣੀ ਚਾਹੀਦੀ ਹੈ। ਬਾਬਰ ਦਾ ਸਭ ਤੋਂ ਵੱਡਾ ਮਸਲਾ ਉਹ ਹੈ ਕਿ ਉਹ ਸਲੋ ਆਗਾਜ਼ ਕਰਦਾ ਹੈ, ਔਰ ਇਹਦੇ ਤੇ ਹੀ ਅਸੀਂ ਇਹ ਸੋਸ਼ਲ ਮੀਡੀਆ ਤੇ ਵੀ ਕੰਪੇਨ ਚੱਲਦੀ ਰਹੀ ਹੈ ਕਿ ਬਾਬਰ ਬੈਟਸਮੈਨ T20 ਦਾ ਘੱਟ ਲੱਗਦਾ ਹੈ ਤੇ ਵਨਡੇ ਤੇ ਟੈਸਟ ਦਾ ਜ਼ਿਆਦਾ ਹੈ। ਲੇਕਿਨ ਪਾਕਿਸਤਾਨ ਦੇ ਮਹਾਨ ਜਿਹੜੇ ਨੇ ਉਹ ਤੇ ਬੰਦ ਕਮਰਿਆਂ ਜਦੋਂ ਫੈਸਲੇ ਹੁੰਦੇ ਨੇ, ਇਹਨਾਂ ਦੀ ਕਾਰਗਰਦਗੀ ਜਿਹੜੀ ਹੈ ਉਹ ਬੰਦ ਕਮਰਿਆਂ 'ਚ ਵੇਖੀ ਜਾਂਦੀ ਹੈ। ਪਤਾ ਨਹੀਂ ਇਹਨਾਂ ਦੀ ਪੁਰਾਣੀਆਂ ਵੀਡੀਓ ਵੇਖ ਕੇ ਹੀ ਇਹ ਜਿਹੜਾ ਇਹਨਾਂ ਨੂੰ ਦੁਬਾਰਾ ਸਿਲੈਕਟ ਕੀਤਾ ਜਾਂਦਾ। ਤੁਸੀਂ ਖੁਦ ਵੇਖ ਲਓ ਕਿ ਇਹਨਾਂ ਨੂੰ T20 ਤੋਂ ਕੋਈ 4 ਦਿਨ ਪਿੱਛੇ ਰੱਖਿਆ ਤਾਂ ਫਿਰ ਇੱਕ ਪੂਰਾ ਮਖਸੂਸ ਤਬਕਾ ਜਿਹੜਾ ਇਹਨਾਂ ਦੇ ਪਿੱਛੇ ਲੱਗ ਕੇ ਬਾਬਰ ਕਰਦਾ ਹੈ। ਤੇ ਜਦੋਂ ਇਹ ਸਿਡਨੀ ਸਿਕਸਰ ਨੇ ਇਹਨਾਂ ਨੂੰ ਜਨਾਬ 12 ਕਰੋੜ ਦੇ ਕਰੀਬ ਖਰੀਦਿਆ ਤੇ ਇਹ ਬਾਬਰ ਦੀ ਹਾਲ ਪਈ ਹੋਈ ਸੀ ਕਿ ਜਦੋਂ ਵੀ ਬਿਗ ਬੈਸ਼ BBL 'ਚ ਜਾਏਗਾ ਤੇ ਪਤਾ ਨਹੀਂ ਆਪਣੇ ਨਾਮ ਦੇ ਝੰਡੇ ਕਿਸ ਤਰ੍ਹਾਂ ਗੱਡ ਕੇ ਆਏਗਾ। ਲੇਕਿਨ ਉਹ ਨਾਮ ਦੇ ਝੰਡੇ ਜਿਹੜੇ ਹੋਏ ਪਏ ਨੇ ਉਹ ਤੇ ਤੁਹਾਡੇ ਸਾਹਮਣੇ ਹੀ ਨੇ। ਔਰ ਬਾਬਰ ਆਜ਼ਮ ਸਾਹਿਬ ਜਿਹੜੇ ਨੇ ਮੁਕੰਮਲ ਤੌਰ ਤੇ ਫਲॉप ਔਰ ਐਸੀ ਬੇਤੁਕੀ ਸ਼ਾਟ ਮਾਰੀ ਹੈ ਕਿ ਜਿਹੜੇ ਕ੍ਰਿਕਟ ਫੈਨ ਨੇ ਖੁਦ ਵੀ ਹੈਰਾਨ ਹੋ ਗਏ ਕਿ ਬਾਬਰ ਸਾਹਿਬ ਅਸੀਂ ਤੁਹਾਨੂੰ ਹੀ ਸਪੋਰਟ ਕਰ ਰਹੇ ਸੀ। ਸਪੋਰਟ ਤੇ ਕੀ ਕਰਨੀ ਅਸਲਾਨ ਸਾਹਿਬ, ਜਿਹੜਾ ਇਹਨਾਂ ਦਾ ਇੰਸਟਾਗ੍ਰਾਮ ਅਕਾਊਂਟ ਹੈ ਸਿਡਨੀ ਸਿਕਸਰ ਦਾ, 70,000 ਜਿਹੜਾ ਨਾ ਫੋਲੋਅਰ ਮਜ਼ੀਦ ਵਧੇ ਨੇ ਇੱਕ ਹਫ਼ਤੇ ਵਿੱਚ ਜਦੋਂ ਦੇ ਬਾਬਰ ਆਏ ਨੇ। ਤੇ ਬਾਬਰ ਤੇ ਸੈਲੇਬ੍ਰਿਟੀ ਬਣ ਰਹੇ ਨੇ ਤੇ ਇੱਕ ਸੈਲੇਬ੍ਰਿਟੀ ਚਲੋ ਜੋ ਵੀ ਹੈ ਪਪੂਲੈਰਿਟੀ ਉਹਨਾਂ ਨੂੰ ਲੱਭ ਰਹੀ ਹੈ ਤੇ ਕ੍ਰਿਕਟ ਦੇ ਉੱਤੇ ਵੀ ਫੋਕਸ ਰੱਖਣਾ ਜ਼ਰੂਰੀ ਹੈ ਤੁਹਾਡੀ ਨਜ਼ਰ 'ਚ? ਇਹ ਚੀਜ਼ਾਂ ਚੱਲਦੀ ਰਹਿੰਦੀਆਂ ਨੇ।
ਉਹ ਸਰ ਇਹੀ ਤੇ ਗੱਲ ਹੈ ਨਾ, ਸਾਡੇ ਇਹਨਾਂ ਨੇ ਕ੍ਰਿਕਟ ਫੈਨਸ ਨੇ ਇਹਨੂੰ ਹਾਈਪ ਜ਼ਿਆਦਾ ਕ੍ਰੀਏਟ ਕਰਦੀ, ਇਹਨੂੰ ਜ਼ਿਆਦਾ ਕੰਮ ਇਹਦਾ ਚੁੱਕਤਾ ਹੈ। ਸਿਡਨੀ ਸਿਕਸਰ ਨੇ ਜਦੋਂ ਇਹਨੂੰ ਖਰੀਦਿਆ ਉਦੋਂ ਕਹਿਤਾ ਜੀ ਕਿ ਹੁਣ ਤੇ ਇਹ ਹੋ ਜਾਏਗਾ ਉਹ, ਲੇਕਿਨ ਇਹ ਗੱਲਾਂ ਨਾਲ ਤੇ ਸੋਸ਼ਲ ਮੀਡੀਆ ਤੇ ਕੰਪੇਨਾਂ ਨਾਲ ਮੈਚ ਨਹੀਂ ਜਿੱਤੇ ਜਾਂਦੇ, ਬਲਕਿ ਪਰਫਾਰਮੈਂਸ ਜਿਹੜੀ ਹੈ ਮੈਦਾਨ ਦੇ ਵਿੱਚ ਕਰਨੀ ਪੈਂਦੀ ਹੈ। ਬਾਬਰ ਆਜ਼ਮ ਜਿਹੜੇ ਨੇ ਉਹਨਾਂ ਦਾ ਅਕਸਰ ਜਿਹੜਾ ਪੁਰਾਣਾ ਸਿਲੇਬਸ ਲੈ ਕੇ ਉਹ ਨਵਾਂ ਪੇਪਰ ਦੇਣ ਜਾਂਦੇ ਨੇ, ਤੇ ਲੇਕਿਨ ਉਹ ਪੁਰਾਣਾ ਸਿਲੇਬਸ ਹੀ ਉੱਥੇ ਜਾ ਕੇ ਤੁਰਾ ਕੇ ਤੇ ਫਿਰ ਵਾਪਸ ਆ ਜਾਂਦੇ ਨੇ। ਔਰ ਬਾਬਰ ਆਜ਼ਮ ਜਿਹੜੇ ਨੇ ਆਪਣੀ ਉਹਨਾਂ ਗਲਤੀਆਂ ਤੋਂ ਨਹੀਂ ਸਿੱਖ ਰਹੇ, ਬਲਕਿ ਉਹ ਇੱਕ ਤੇਜ਼ ਕ੍ਰਿਕਟ ਵਾਲੇ ਨਹੀਂ ਜਾ ਰਹੇ, ਉਹ T10 ਲੀਗ ਦੇ ਜਾਣ ਦੇ ਬਜਾਏ ਉਹ ਟੈਸਟ ਵਾਲੇ ਜਾਂਦੇ ਸਾਨੂੰ ਨਜ਼ਰ ਆ ਰਹੇ ਨੇ। ਜਦ ਤੱਕ ਦੁਨੀਆ ਜਿਹੜੀ ਉਹ ਤਬਦੀਲ ਹੁੰਦੀ ਸਾਨੂੰ ਨਜ਼ਰ ਆ ਰਹੀ, ਤੇ ਬਾਬਰ ਸਾਹਿਬ ਜਿਹੜੇ ਨੇ ਹਾਲੇ ਤੱਕ ਉਸੇ ਇਮਤਿਹਾਨ ਤੇ ਖੜੇ ਨੇ। ਤੇ ਸ਼ਾਹੀਨ ਅਫਰੀਦੀ ਦੀ ਗੱਲ ਕਰ ਲਿਆ, ਜਿਵੇਂ ਅਸੀਂ ਆਖਦੇ ਪਏ ਸਨ ਕਿ ਜੀ ਉਹ ਵਨਡੇ ਟੀਮ ਦੇ ਵੀ ਕਪਤਾਨ ਨੇ, ਲਾਹੌਰ ਕਲੰਦਰਸ ਦੀ ਵੀ ਕਿਆਦਤ ਕਰਦੇ ਰਹੇ ਨੇ, ਤੇ ਉਹ ਕਿਉਂ ਜ਼ਿਆਦਾ ਇੱਥੇ ਸਟਰਗਲ ਕਰ ਰਹੇ ਨੇ? ਉਹਨਾਂ ਵਾਸਤੇ ਤੇ ਇਹ ਕੰਡੀਸ਼ਨਸ ਜਿਹੜੀ ਹੈ ਨਾ ਪੁਰਾਣੀ ਹੋਣੀ ਚਾਹੀਦੀਆਂ। ਉਹ ਵੀ 3-3 9 ਬਾਲਾਂ ਕਰ ਰਹੇ ਨੇ, ਅੰਪਾਇਰ ਨੂੰ ਮਜਬੂਰਨ ਅੰਦਰ ਆਉਣਾ ਪਿਆ ਕਿ ਭਾਈ ਇਹ ਤੂੰ ਕੀ ਕਰਦਾ ਪਿਆ। ਸਰ ਸ਼ਹਿਨशाह ਅਫਰੀਦੀ ਦੀ ਤੇ ਤੁਸੀਂ ਗੱਲ ਹੀ ਨਾ ਕਰੋ। ਸ਼ਹਿਨशाह ਅਫਰੀਦੀ ਨੇ ਪਾਕਿਸਤਾਨ ਦਾ ਨਾਮ ਇਸ ਤਰ੍ਹਾਂ ਰੋਸ਼ਨ ਕੀਤਾ ਹੈ ਕਿ ਵੇਖੋ, ਇੱਕ ਵਨਡੇ ਦਾ ਕੈਪਟਨ, ਲਾਹੌਰ ਕਲੰਦਰ ਦਾ ਕੈਪਟਨ, ਔਰ ਉਸ ਬੰਦੇ ਸਾਡਾ ਪ੍ਰੀਮੀਅਮ ਫਾਸਟ ਬੋਲਰ, ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਜੀ ਇਹ ਕਿਸੇ ਵਕਤ ਵੀ ਜੀ ਮੈਚ, ਮੈਂ ਤੇ ਪਹਿਲੇ ਵੀ ਇਹੀ ਤਜਜ਼ੀਆ ਕਰਦਾ ਰਿਹਾ ਸਪੋਰਟ ਤੇ ਜਦੋਂ ਵੀ ਗੱਲ ਕਰਨਾ ਕਿ ਉਹ ਬੋਲਰ ਹੈ ਕਿ ਜਿਹਨੂੰ ਪਹਿਲੇ ਓਵਰ ਦੇ ਵਿੱਚ 2 ਚੌਕੇ ਲੱਗ ਜਾਣ ਨਾ ਤੇ ਇਹਦਾ ਦਿਮਾਗ ਹੀ ਘੁੰਮ ਜਾਂਦਾ ਕਿ ਮੇਰੀ ਲਾਈਨ ਔਰ ਲੈਂਥ ਕਿੱਥੇ, ਮੈਂ ਯਾਰਕਰ ਕਿੱਥੇ ਕਰਨੀ, ਮੈਂ ਬਾਲ ਕਿੱਥੇ ਕਰਨੀ ਹੈ। ਇਹ ਸਿਰਫ ਉਹ ਬੋਲਰ ਨੇ ਕਿ ਸਿਰਫ 2 ਓਵਰ ਦੇ ਬੋਲਰ ਨੇ। ਇਹਨਾਂ ਨੂੰ ਮੈਂ ਹੁਣ ਇਹ ਰਿਕੁਐਸਟ ਕਰਨਾ ਕਿ ਜਨਾਬ PCB ਨੂੰ ਕਹਣ ਜਾਂ ਇੰਟਰਨੈਸ਼ਨਲ ਕ੍ਰਿਕਟ ਨੂੰ ਇਹ ਕਹਣ ਕਿ ਸਾਡੇ ਵਾਸਤੇ ਸਿਰਫ 2 ਓਵਰ ਹੀ ਰੱਖੋ, ਕਿਉਂਕਿ ਜਦੋਂ ਵੀ ਅਸੀਂ 2 ਓਵਰਾਂ ਤੋਂ ਉੱਤੇ ਓਵਰ ਕਰਨੇ ਆ ਸਾਡਾ ਆਪਣਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਤੇ ਸਾਡੀ ਹਾਰਟ ਬੀਟ ਤੇਜ਼ ਹੋ ਜਾਂਦੀ ਹੈ, ਔਰ ਸਾਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਕਿਸ ਤਰ੍ਹਾਂ ਬਾਲ ਕਰ ਰਹੇ ਹਾਂ। ਉਹੀ ਮਿਸਾਲ ਤੁਸੀਂ ਵੇਖ ਸਕਦੇ ਜੇ ਇਹੀ ਸ਼ਹਿਨशाह ਅਫਰੀਦੀ ਦੇ ਅੱਗੇ ਦੇਖੋ। ਬਾਕੀ ਜਿਹੜੇ ਨਾਲ ਬੋਲਰ ਦੂਜੇ ਨੇ ਉਹ ਵੀ ਤੇ ਬਾਲਾਂ ਕਰਦੇ ਨੇ। ਮੰਨਿਆ ਸਕੋਰ ਪੈਰਟ ਇਨ ਸੈਫਰਡ ਨੂੰ ਪਹਿਲੇ ਇਹਨਾਂ ਨੇ ਬਾਲ ਕਰਾਈ ਹੋਈ ਹੈ, ਨਹੀਂ ਕਿ ਪਹਿਲੀ ਦਫਾ ਇਹਨਾਂ ਦਾ ਆਮਨਾ ਸਾਹਮਣਾ ਹੋਇਆ, ਇਹ ਪਹਿਲੇ ਵੀ ਇੱਕ ਦੂਜੇ ਨੂੰ ਖੇਲ ਚੁੱਕੇ ਨੇ, ਲੇਕਿਨ ਉਸ ਦੇ ਬਾਵਜੂਦ ਜਿਹੜਾ ਸ਼ਹਿਨशाह ਅਫਰੀਦੀ ਦੀ ਕਾਰਗਰਦਗੀ ਉਹ ਸਾਡੇ ਵਾਸਤੇ ਇੰਨੀ ਸ਼ਰਮਨਾਕ ਹੋਈ ਹੈ ਕਿ ਦੇਖੋ ਉਸ ਪਲੇਅਰ ਦੇ ਨਾਲ ਕੀ ਉਸ ਦੀ ਕੀ ਇੱਜ਼ਤ ਹੈ ਕਿ ਜਿਹਦੇ ਕੋਲ ਬਾਲ ਹੀ ਵਾਪਸ ਲੈ ਕੇ ਤੇ ਕਿਹਾ ਜਾਵੇ ਕਿ ਭਾਈ ਬੱਸ ਕਰ ਦੇ, ਤੇਰੇ ਵੱਲ ਦਾ ਰੋਗ ਨਹੀਂ, ਤੂੰ ਜਾ ਕੇ ਉੱਥੇ ਜਾ ਕੇ ਤਸਵੀਰਾਂ ਬਣਵਾ ਤੇ ਸੋਸ਼ਲ ਮੀਡੀਆ ਚਲਾ। ਦੇਖੋ ਕਿ 2 ਬਾਲਾਂ ਹੀ ਬਾਅਦ ਚ ਕਪਤਾਨ ਨੂੰ ਕਰਵਾਉਣੀਆਂ ਸੀ, ਇਸ ਤੋਂ ਉੱਤੇ ਕੀ ਹੋ ਸਕਦਾ ਹੈ। ਅੱਛਾ ਅਸਲਾਨ, ਗੱਲ ਕਰ ਲਈਏ ਸ਼ਾਨ ਮਸੂਦ ਦੀ। ਟੈਸਟ ਟੀਮ ਦੇ ਕੈਪਟਨ ਨੇ ਤੇ ਵਰਲਡ ਟੈਸਟ ਚੈਂਪੀਅਨਸ਼ਿਪ ਤੀਕਰ ਉਹਨਾਂ ਨੂੰ ਇਹ ਫੈਸਲਾ ਕੀਤਾ ਗਿਆ ਸਾਡੇ ਜ਼ਰਾਇਤ ਦੇ ਮੁਤਾਬਿਕ ਕਿ ਕਪਤਾਨ ਰੱਖਿਆ ਜਾਊਗਾ, ਲੇਕਿਨ ਉਹਨਾਂ ਨੂੰ ਇੱਕ ਅਹੁਦਾ ਦਿੱਤਾ ਗਿਆ ਸੀਗਾ ਇੰਟਰਨੈਸ਼ਨਲ ਕ੍ਰਿਕਟ ਅਫੇਅਰਸ ਦੇ ਕੰਸਲਟੈਂਟ ਦਾ। ਤੇ ਤੁਸੀਂ ਸਮਝਦੇ ਹੋ ਹੁਣ ਉਹਨਾਂ ਨੇ ਇਹ ਕਹਿ ਰਹੇ ਨੇ ਕਿ ਉਹ ਤਿਆਰ ਨਹੀਂ ਨੇ, ਆਪਣੀ ਕ੍ਰਿਕਟ ਤੇ ਤਵੱਜੋ ਰੱਖਣਾ ਚਾਹੁੰਦੇ ਨੇ, ਤੇ ਖਾਮਖਾ ਦਾ ਪ੍ਰੈਸ਼ਰ ਨਹੀਂ PCB ਪਾਉਂਦਾ ਇਹ ਖਿਡਾਰੀ ਜਦੋਂ ਪਰਫਾਰਮ ਕਰ ਰਿਹਾ, ਟੈਸਟ ਟੀਮ ਦੀ ਕਿਆਦਤ ਵੀ ਉਹਦੇ ਕੋਲ ਹੈ, ਤੁਸੀਂ ਇਜ਼ਾਫੀ ਜ਼ਿੰਮੇਵਾਰੀਆਂ ਨੂੰ ਦੇ ਕੇ ਜ਼ਿਆਦਤੀ ਕਰ ਰਹੇ ਹੋ। और सर इजाफी जिम्मेदारियां ते ही मैं कहांगा PCB ਨੂੰ ਕਿ ਸ਼ਾਨ ਮਸੂਦ ਤੁਸੀਂ ਇਹਦੇ ਵਾਸਤੇ ਨਾ ਇੰਗਲਿਸ਼ ਕੰਸਲਟੈਂਟ ਰੱਖ ਲਓ ਤੇ ਉਹ ਬਿਹਤਰ ਹੋਏਗਾ, ਕਿਉਂਕਿ ਸਾਨੂੰ ਸਿਰਫ ਅਸੀਂ ਇੱਕ ਹੀ ਚੀਜ਼ ਵੇਖਣੀ ਹੈ ਕਿ ਉਹਨੂੰ ਇੰਗਲਿਸ਼ ਚੰਗੀ ਬੋਲਣੀ ਆਂਦੀ ਏ। ਉਸ ਇੰਗਲਿਸ਼ ਚੰਗੀ ਬੋਲਣ ਤੇ ਉਹਨੂੰ ਅਸੀਂ ਹਰ ਜਗ੍ਹਾ ਤੇ ਅਜ਼ਮਾਈ ਜਾਂਦੇ, ਕਿਤੇ ਅਸੀਂ ਉਹਨੂੰ ਟੈਸਟ ਕਪਤਾਨ ਬਣਾ ਦਿੰਦੇ ਹਾਂ, ਕਿਤੇ ਅਸੀਂ ਉਹਨੂੰ T20 ਬਣਾ ਦਿੰਦੇ ਨਾਲ ਲੈ ਜਾਂਦੇ, T20 ਦੇ ਮੈਚ ਚਲਾਨ ਲੈ ਕੇ ਚਲੇ ਜਾਂਦੇ, ਕਿਤੇ ਅਸੀਂ ਉਹਨਾਂ ਨੂੰ जनाब जी के वनडे च ले आना। लेकिन शान मसूद की अगर गल की जाए तो शान मसूद मानने कि टेस्ट का अच्छा प्लेयर है, लेकिन जदों तुसी एक प्लेयर से इजाफी बोझ उनदे ते जिम्मेदारियां उनके कंधियां ते पा देंदे ते आया कि वो तैयार ही नहीं हुंदा ते तुसी फिर उनके रिजल्ट जिहड़े ने तुहाडे सामने जीरो आणगे ते फिर तुसी कहोगे कि जी उस प्लेयर दी भी तुसी बदनामी दा वायस ऐसी तैसी फेर दिंदे असीं जी, तो वो जनाब अगे फिर तुहाडे वास्ते भी बनेगा। ते सो शान मसूद मेरे ख्याल नाल ते सिर्फ ना उन्हां नूं कोई इंग्लिश दा काम हैगा ते वो तुसीं उहदे कोलों करा सकदे जे, बाकी कोई मैनूं उन्हां दी कोई टैक्नीकली वो जिहड़ा मैंटली कोई स्ट्रोंग हैगा या मामलात जिहड़े ने फैसले दे विच मैनूं नज़र नहीं आंदा। बिल्कुल सही गल है। क्रिकेट जो बंदा खेडदा पे उन्हें तो इन्ना प्रैशर ना पाओ कि अपनी क्रिकेट ही भुल जाए, तो कोई वो बंदा ले आओ जो क्रिकेट ना खेडदा होए, तो कोई गैर मुतलका बंदा भी अच्छी जिम्मेदारी निभा सकता है। मादी च मसाला मौजूद ने। तो अरसलान साहब बहुत शुक्रिया तुसीं साडे नाल जुड़े हो, तो यह सारे मौजूद सन जिन्हां उत्ते असीं चानन पाया। मैनूं दिओ इजाजत, अल्लाह हाफिज़ नासिर।